ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਤੇ ਸਖਤ ਕਾਰਵਾਈ ਕਰਦਿਆਂ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਦੇ ਟਿਕਾਣੇ ਪੱਟ ਦਿੱਤੇ ਗਏ ਨੇ। ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੀ ਇਸ ਪੁਲਿਸੀਆ ਕਾਰਵਾਈ ਦੇ ਉੱਤੇ ਸਖਤ ਇਤਰਾਜ਼ ਕੀਤਾ ਜਾ ਰਿਹਾ, ਆਲੋਚਨਾ ਹੋ ਰਹੀ ਹੈ ਤੇ ਸਰਕਾਰ ਵੱਲੋਂ ਕੀਤੀ ਗਈ ਇਸ ਕਾਰਵਾਈ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ। ਸਵਾਲ ਹੁਣ ਵੀ ਕਿਉਂ ਨਾ, ਕਿਉਂਕਿ ਪੰਜਾਬ ਦੇ ਕਿਸਾਨਾਂ ਦਾ ਇਹ ਜਿਹੜਾ ਧਰਨਾ ਹੈ ਉਹ ਦਿੱਲੀ ਦੇ ਵਿਰੁੱਧ ਲੱਗਾ ਹੋਇਆ। ਖਾਸ ਕਰਕੇ ਉਹ ਦਿੱਲੀ ਜਾਣਾ ਚਾਹੁੰਦੇ ਨੇ। ਹਾਈ ਕੋਰਟ ਤੋਂ ਫਿਟਕਾਰਾਂ ਪੈਣ ਦੇ ਬਾਵਜੂਦ ਹਰਿਆਣਾ ਸਰਕਾਰ ਨੇ ਉਹਨਾਂ ਦੇ ਰਾਹ ਨਹੀਂ ਖੋਲ੍ਹੇ। ਪਰ ਇਸੇ ਦਰਮਿਆਨ ਜਿਹੜੀ ਸਰਕਾਰ ਪੰਜਾਬ ਦੇ 3 ਕਰੋੜ ਲੋਕਾਂ ਦੁਆਰਾ ਚੁਣੀ ਗਈ ਹੋਣ ਦਾ ਦਾਅਵਾ ਕਰਦੀ ਹੈ ਮੁੱਖ ਮੰਤਰੀ ਸਾਡੇ ਭਗਵੰਤ ਮਾਨ, ਉਹ ਪੰਜਾਬ ਦੇ ਕਿਸਾਨਾਂ ਦਾ ਪੱਖ ਪੂਰਨ ਦੀ ਬਜਾਏ ਜਦੋਂ ਕਿਸਾਨ ਮੀਟਿੰਗ ਦੇ ਲਈ ਸੱਦੇ ਗਏ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਇਸ ਨੂੰ ਪੰਜਾਬ ਦੇ ਸੰਘਰਸ਼ੀਲ ਧਿਰਾਂ ਦੇ ਨਾਲ ਇੱਕ ਧੋਖੇ ਵਾਂਗੂ ਵੇਖਿਆ ਜਾ ਰਿਹਾ ਤੇ ਇਹ ਉਹਨਾਂ ਦੇ ਨਾਲ, ਉਹਨਾਂ ਦੀਆਂ ਮੰਗਾਂ ਦੇ ਨਾਲ, ਉਹਨਾਂ ਦੇ ਸੰਘਰਸ਼ ਦੇ ਨਾਲ ਜੱਗੋ ਤੇਰਵੀਂ ਹੈ। ਅਸਲ ਦੇ ਵਿੱਚ ਉਸ ਤੋਂ ਬਾਅਦ ਇੱਕ ਹੋਰ ਤਰੀਕੇ ਦੇ ਨਾਲ ਸਰਕਾਰ ਇਹਨੂੰ ਡਿਫੈਂਡ ਕਿਵੇਂ ਕਰਦੀ ਹੈ, ਔਰ ਉਹ ਡਿਫੈਂਡ ਕਰਨ ਦਾ ਤਰੀਕਾ ਤੁਸੀਂ ਦੇਖੋ ਕਿੰਨਾ ਹੌਲਾ ਤੇ ਕਿੰਨਾ ਬਚਕਾਨਾ ਹੈ। ਪੰਜਾਬ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ, ਸਿੰਘ ਚੀਮਾ ਜਾਂ ਹੋਰ ਤਰਨਪ੍ਰੀਤ ਸਿੰਘ ਸੌਂਦ ਜਾਂ ਮਾਲਵਿੰਦਰ ਕੰਗ ਜਿਹੜੇ MP ਨੇ, ਇਸ ਤਰ੍ਹਾਂ ਸਪੀਕਰ ਸਾਹਿਬ ਨੇ ਜਿਹੜੇ ਸੰਧਵਾਂ, ਉਹ ਕਹਿ ਰਹੇ ਨੇ ਕਿ ਜੀ ਇਹ ਵਪਾਰੀਆਂ ਦੇ ਲਈ ਰਾਹ ਖੋਲ੍ਹਿਆ ਗਿਆ। ਕਿੱਡੀ ਬੇਸ਼ਰਮੀ ਦੀ ਗੱਲ ਆ ਕਿ ਤੁਸੀਂ ਆਪਣੇ ਲੋਕਾਂ ਦੇ ਉੱਤੇ ਕੀਤੇ ਗਏ ਜ਼ੁਲਮ, ਜਿਨ੍ਹਾਂ ਦਾ ਤੁਹਾਡੇ ਨਾਲ ਕੋਈ ਟਾਕਰਾ ਵੀ ਨਹੀਂਗਾ, ਉਹ ਬੈਠੇ ਨੇ ਰਾਹ ਰੋਕ ਕੇ ਦਿੱਲੀ, ਕਿਉਂਕਿ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾਂਦਾ। ਆਪਣੇ ਲੋਕਾਂ ਦੀ ਗੱਲ ਚੱਕਣ ਦੀ ਬਜਾਏ, ਉਹਨਾਂ ਦੇ ਨਾਲ ਖੜਨ ਦੀ ਬਜਾਏ ਤੁਸੀਂ ਉਹਨਾਂ ਤੇ ਕੀਤੇ ਗਏ ਜ਼ੁਲਮ ਨੂੰ ਆਪਣੇ ਵੱਲੋਂ ਡਿਫੈਂਡ ਕਰ ਰਹੇ ਹੋ, ਉਹਨਾਂ ਦੇ ਕੀਤੇ ਗਏ ਜ਼ੁਲਮ ਦੇ ਉੱਤੇ ਸਫਾਈ ਦੇ ਰਹੇ ਹੋ ਤੇ ਉਹਨੂੰ ਜਾਇਜ਼ ਕਰਾਰ ਦੇ ਰਹੇ ਹੋ। ਇਸ ਤੋਂ ਹੌਲੀ ਗੱਲ ਕੀ ਹੋ ਸਕਦੀ ਹੈ? ਔਰ ਪੰਜਾਬ ਦੇ ਵਿੱਚ ਇਨਕਲਾਬ ਦੇ ਨਾਂ ਤੇ ਆਈ ਇਹ ਸਰਕਾਰ ਇਹ ਸਮਝੋ ਬਾਹਰ ਹੈ ਕਿ ਦਿੱਲੀ ਦਾ ਪੱਖ ਕਿਉਂ ਪੂਰ ਰਹੀ ਹੈ, ਕਿਉਂਕਿ ਜੇਕਰ ਇਸ ਧਰਨੇ ਤੋਂ ਜਾਂ ਕਿਸਾਨਾਂ ਦੀਆਂ ਮੰਗਾਂ ਤੋਂ ਸਭ ਤੋਂ ਜ਼ਿਆਦਾ ਕਿਸੇ ਨੂੰ ਖਿਝ ਹੈ, ਉਹ ਹੈ ਦਿੱਲੀ ਦੀ ਭਾਜਪਾ ਸਰਕਾਰ। ਸਵਾਲ ਵੱਡਾ ਇਹ ਹੋ ਗਿਆ ਕਿ ਪੰਜਾਬ ਦੇ ਵਿੱਚ ਸਰਕਾਰ ਭਾਜਪਾ ਦੀ ਹੈ ਜਾਂ ਫਿਰ ਆਮ ਆਦਮੀ ਪਾਰਟੀ।